ਵੇ ਜਿੱਥੇ ਆਪ ਵਸ ਨਵੇਂ ਮਾਇਆ ਸੱਦ ਲੈ ਕੋਲ ਮੈਨੂੰ ਵੇ ਨਾ ਰੋਲ ਮੈਨੂੰ। ਬਾਬਾ ਜੀ ਵੈਸੇ ਤੁਸੀਂ ਕਦੋਂ ਦਾ ਇਹ ਪੜ੍ਹਨਾ ਸ਼ੁਰੂ ਕੀਤਾ? ਮੈਨੂੰ ਕਹਾਂਗਾ ਕੌਣ ਕੋਈ 30-35 ਸਾਲ ਤੋਂ ਚਲੇ ਆ। ਅੱਛਾ, ਲੋਕ ਨਾ ਜ਼ਿਆਦਾਤਰ ਕਮੈਂਟ ਦੇ ਵਿੱਚ ਪੁੱਛਦੇ ਨੇ ਵੀ ਇਹ ਬਾਬਾ ਜੀ ਇਸ਼ਕੀਆ ਕਲਾਮ ਪੜ੍ਹਦੇ ਨੇ। ਹਾਂ ਯਾਰ, ਬਾਬੇ ਨੂੰ ਇਸ਼ਕ ਦੀ ਕੋਈ ਸੱਟ ਲੱਗੀ ਏ, ਕਿਹੜੀ ਵਜ੍ਹਾ ਤੇ ਪੜ੍ਹਦੇ ਨੇ? अच्छा गल है यार, कोई भी आदमी ऐसा ना, कोई भी ऐसा आदमी है ਉਹਨੂੰ ਕੋਈ ਨਾ ਕੋਈ ਤੇ ਲਗਨ ਹੁੰਦੀ ਹੈ ਨਾ। ਹਾਏ 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 ਹਾਏ, ਕਹਿਣਾ ਹੀ ਹਾਂ ਵਾਕਈ। ਉਹ ਸਿਆਣੇ ਆਂਦੇ ਨੇ ਨਾ, ਲਾਲਚ ਤੋਂ ਬਗੈਰ ਤਾਂ ਮਾਂ ਵੀ ਪੁੱਤਰ ਦਾ ਮੂੰਹ ਨਹੀਂ ਚੁੰਮਦੀ। ਜੋ ਸਾਡੇ ਬਜ਼ੁਰਗ ਸਨ ਮੇਰੇ ਬਾਪ, ਹਾਂਜੀ, ਉਹ ਕੋਈ ਕੰਮ ਕਰਦੇ ਸਨ ਆਪਣਾ ਹਿਕਮਤ ਦਾ। ਵਾਹ ਜੀ ਵਾਹ। ਪਹਿਲਾਂ ਉਹ ਪੁੱਠ ਕੰਡਾ ਜਾਂ ਮੈਂ ਲਿਆਉਣਾ, ਉਹ ਕੁੱਟ ਕੇ ਉਹਨੂੰ ਪਾਣੀ ਕੱਢ ਕੇ ਦੇਣਾ, ਉਹ ਟੀਵੀ ਦਮੇ ਦੀ ਬਿਮਾਰੀ ਵਾਸਤੇ, ਉਹ ਇਹੋ ਜਿਹੀਆਂ ਚੀਜ਼ਾਂ। ਹਾਂਜੀ, ਕੋਈ ਵਕਤ ਗੁਜ਼ਰਦਾ ਗਿਆ, ਇਹਦੇ ਜਵਾਨੀ ਆਈ ਨਾ, ਤੇ ਉਹ ਫਿਰ ਬਾਪ ਨੇ ਸ਼ਾਦੀ ਕਰ ਦਿੱਤੀ। ਨਹੀਂ ਉਹ ਮਤਲਬ ਸ਼ਾਦੀ ਡਾਇਰੈਕਟ ਸ਼ਾਦੀ ਕਰ ਦਿੱਤੀ? ਸ਼ਾਦੀ ਕਰ ਦਿੱਤੀ ਬਾਬਾ ਜੀ ਜਦੋਂ ਜਵਾਨੀ ਆਈ ਤੇ ਸ਼ਾਦੀ ਹੋ ਗਈ ਕਿ ਕੋਈ ਵਿੱਚ ਯਾਰ? ਉਹ ਫਿਰ ਉਹ ਵੇਲੇ ਵਕਤ ਕੁਛ ਹੋਰ ਹੁੰਦਾ। ਅੱਛਾ ਗੱਲ ਆ, ਅੱਛਾ ਜੇ ਸਮਝੇਗਾ ਨਾ ਹਾਂਜੀ ਤੇ ਗੱਲ ਐਵੇਂ ਹੀ ਵੀ ਸਾਡੇ ਦੌਰ ਸੀ ਨਾ, ਉਹ ਏਡੇ ਇੱਜ਼ਤਾਬਰੂ ਵਾਲੇ ਤੇ ਏਡੀ ਸ਼ਾਨ ਵਾਲੇ, ਤੇਰੀ ਸਮਝੋ ਬਾਹਰ ਹਰ ਘਰ ਰਾਤ ਰੱਖਦਾ ਸੀ ਮਾੜੇ ਤੋਂ ਮਾੜਾ। 17-18 ਸਾਲ ਦੀ ਜਿਹੜੀ ਧੀ ਭੈਣ ਹੁੰਦੀ ਸੀ, ਉਹਨੂੰ ਪਤਾ ਹੀ ਨਹੀਂ ਸੀ ਹੁੰਦਾ ਵੀ ਇਹ ਮੁੰਡੇ ਆ ਬੰਦੇ ਆ ਗਿਆ ਕੀ ਆ, ਉਹਨਾਂ ਨਾਲ ਖੇਡਣਾ ਫਿਰਨਾ। ਬਾਬਾ ਜੀ ਜਿੱਡਾ ਵੀ ਪਾਕ ਦੌਰ ਸੀ, ਇਸ਼ਕ ਤਾਂ ਉਦੋਂ ਵੀ ਹੁੰਦਾ ਸੀ। ਹੁੰਦਾ ਸੀ ਕਈ ਮਹੀਨੇ ਵੇਖਣ ਚ। ਅੱਛਾ, ਵੇਖ ਕੇ ਗੁਜ਼ਾਰਾ ਕਰ ਲੈਣਾ, ਵੇਖ ਕੇ ਉਹ ਯਾਰ ਨੂੰ ਵੇਖ ਕੇ ਰਾਜ਼ੀ ਹੋ ਜਾਏ ਯਾਰ। ਉਹ ਅੱਜ ਤੋਂ ਕਾਫੀ ਅਰਸਾ ਹੋ ਗਿਆ, ਇੱਕ ਕਲਾਮ ਉਦੋਂ ਚੱਲਿਆ ਸੀ, ਹੋ ਦੋ ਬੱਦਰ ਆ ਦੋ ਪੱਤਰ ਨਾਰਾਂ ਦੇ, ਦੋ ਪੱਤਰ ਨਾਰਾਂ ਦੇ, ਓਵੇ ਸਾਡੀ ਗਲੀ ਵੇ ਨੰਗ ਮਾਇਆ, ਵੇ ਤਾਪ ਟੁੱਟਣ ਬਿਮਾਰ ਵੇ ਤਾਪ ਵੇ ਤਾਪ ਟੁੱਟਣ ਬਿਮਾਰ ਵੇ ਬਹੁਤ ਮਸ਼ਹੂਰ ਹੈ ਸੀ। ਬਾਬਾ ਜੀ ਮੇਰੀ ਸੁਣੋ ਗੱਲ, ਮੈਂ ਤੁਹਾਨੂੰ ਡੰਡੀ ਨਹੀਂ ਮਾਰਨ ਦੇਣੀ, ਸ਼ਾਦੀ ਤੋਂ ਤੇ ਜਵਾਨੀ ਦੇ ਵਿੱਚ ਕਾ ਜਿਹੜਾ ਥੋੜਾ ਜਿਹਾ ਟਾਈਮ ਹੈ ਨਾ, ਉਹਦੀ ਗੱਲ ਹੁੰਦਾ ਹੋਵੇ ਜਿੱਥੇ ਆਪ ਵਸ ਨਵੇਂ ਮਾਇਆ, ਹੋਵੇ ਜਿੱਥੇ ਆਪ ਵਸ ਨਵੇਂ ਮਾਇਆ ਸੱਦ ਲੈ ਕੋਲ ਮੈਨੂੰ ਵੇ ਨਾ ਰੋਲ ਮੈਨੂੰ, ਹੋ ਜਿੱਥੇ ਆਪ ਵਸ ਨਵੇਂ ਮਾਇਆ ਵੇ ਯਾਦਾਂ ਤੇਰੀਆਂ ਆਵਣ ਅੱਖੀਆਂ ਰੋਵਣ ਦਿਲ ਘਬਰਾਵੇ, ਵੇ ਯਾਦਾਂ ਤੇਰੀਆਂ ਆਵਣ ਅੱਖੀਆਂ ਰੋਵਣ ਦਿਲ ਘਬਰਾਵੇ, ਕੱਲੀ ਵੇਖ ਕੇ ਅੜਿਆ ਮੈਨੂੰ ਗਮ ਤੇਰਾ ਤੜਫਾਵੇ, ਮੈਂ ਜੀ ਨਾ ਸਕ
वे माया मैं जी न सकना वे माया सद ले गोल मैनू वे ना रोल मैनू ओ जिथे आप बस नवे माया सुन ला वे परदेसिया अड़िया ना घर मेरे वे कमली हो जावांगी वे अड़िया तक तक दसते तेरे मैं जी न सकना वे माया मैं जी न सकना वे माया सदला गोल मैनू वे ना रोल मैनू वे जिथे आप बस ना माया ਅੱਛਾ ਬਾਬਾ ਜੀ ਜਦੋਂ ਤੁਸੀਂ ਪਖੜਾ ਤੇ ਉਹ ਪਖੜਾ ਤੇ ਬੂਟੀਆਂ ਲੈਣ ਜਾਂਦੇ ਸਾਈਏ हाँ जी ਵਿੱਚੋਂ ਕੋਈ ਨਾ ਕੋਈ ਗੱਲ ਛੱਡਦੇ ਪਏ ਉਹ ਛੱਡਦੇ ਐਵੇਂ ਓਏ ਕਲਾਮ ਹੁਣ ਅੱਬਾ ਜੀ ਨੇ ਦੱਸਿਆ ਵੀ ਇੱਕ ਫਕਵਾੜੇ ਦਾ ਦੁੱਧ ਇਸ਼ਕ ਬੋਲ ਦੇ ਛਿਲਕੇ ਤੇ ਚੋਂਦਿਆ ਮੈਨੂੰ 1000 ਲੱਖ ਬੰਦੇ ਦੀ ਦੁਆ ਸੀ ਉਹ ਅੱਛਾ ਉਹਨੂੰ ਮੈਨੂੰ ਤੇ ਕੋਈ 3-4 ਸਾਲ ਉਹਦੇ ਉੱਤੇ ਦੁੱਧ ਚੋਂਦਿਆ ਹੋ ਗਿਆ ਫਕਵਾੜੇ ਦਾ ਜਾ ਕੇ ਉਹ ਲੱਭ ਕੇ ਉਹ ਬਾਹਰੋਂ ਤੈਨੂੰ ਪਤਾ ਖਾ ਲਿਆ ਤੇ ਹੁੰਦਾ ਤੇ ਉਹ ਲੱਭ ਕੇ ਫਕਵਾੜੇ ਉਹ ਇਸ਼ਕ ਬੋਲ ਦੇ ਛਿਲਕੇ ਤੇ ਚੋਣਾ ਉਹ ਕੋਈ ਮੇਰੇ ਨਵੀਂ ਸ਼ਾਦੀ ਹੋਈ ਮੈਨੂੰ ਰੋਟੀ ਰੋਜ਼ ਢਾਈ ਕਰ ਛੱਡਿਆ ਮੇਰੇ ਤੇ ਬਾਬਾ ਨਾਲੇ ਜਦੋਂ ਮੈਂ ਆ ਗਿਆ ਘਰ ਮੈਨੂੰ ਪੁੱਛਿਆ ਕਦੇ ਸ਼ਰਾਬੋ ਢਵਾਵਾ ਕੰਮ ਬਣਿਆ ਤੇ ਹੁਣ ਵੇਖ ਨਾ ਭਾਜੀ ਮੇਰੇ ਕੋਲ ਮੈਂ ਗਏ ਇਹਨੂੰ ਕੀ ਪਤਾ ਲੱਗਣਾ ਹੈ ਉਹ ਮੈਂ ਇੱਕ ਦਿਨ ਫੈਸਲਾ ਬਾਦੋਂ ਆਇਆ ਤੇ ਉੱਤੇ ਰਾਹ ਆਉਂਦਾ ਤੇ ਬਹਿ ਗਏ ਨਾ ਤੇ ਉਹਦੇ ਉੱਤੇ ਤਿੰਨ ਚਾਰ ਚੁਲੇ ਪਾਣੀ ਦੇ ਪਾਸੇ ਦੁੱਧ ਵਧਾ ਦਿੱਤਾ ਹਾਏ ਉਹ ਸਾਰਾ ਮੋਹਰਾ ਬਣ ਗਿਆ ਆ ਮੇਰਾ ਪਿਆਨੋ ਸੇਲ ਮੈਨੂੰ ਵੱਖਰਾ ਕਰਤਾ ਚੱਲ ਪਾ ਤੇ ਤਾਂ ਨਿਕਲ ਉਹ ਕੋਈ ਕਿਲੋ ਕੋ ਆਟਾ ਦਿੱਤਾ ਕੋਈ ਉਦੋਂ ਚੱਲਦਾ ਹੀ ਇਹ ਗੋਲੀ ਚੱਲਦਾ ਸੀ 3-4 ਪੇਟੀਆਂ ਗੋਡੇ ਦਿੱਤੀਆਂ ਤੇ ਕੋਈ ਐਨੀ ਕੁ ਮਗਣੀ ਰੱਖ ਦਿੱਤੀ ਕੌਲੀ ਵਿੱਚ ਤੇ ਲੌਂਗੀਆਂ ਤੇ ਆਪਣੀ ਆਡਾ ਕਮਾਓ ਤੇ ਆਪਣਾ ਖਾਓ ਤੇ ਫੇਰ ਹੀ ਆਪਣਾ ਕੰਮ ਫਿਰ ਸਫ਼ਰ ਸ਼ੁਰੂ ਕੀਤਾ ਬਾਬਾ ਜੀ ਪਿਛੋਕੜ ਕਿੱਥੋਂ ਦੇ ਲੋਕ ਪੁੱਛਦੇ ਨੇ ਪਿੱਛੋਂ ਕਿੱਥੋਂ ਦੇ ਉਹ ਵੇਖ ਮੀਆਂ ਭਾ ਪਿੱਛੋਂ ਦੀ ਪੁੱਛਦੇ ਤੇ ਪਿੱਛੋਂ ਬਹੁਤ ਦੂਰ ਤੱਕ ਰਿਹਾ ਅਸੀਂ ਪਿੱਛੋਂ ਅੰਬਰਸਰ ਦੇ ਆਪਣਾ ਖੇਮ ਆਹੋ ਦੇ ਪੰਜਾਬ ਵਾਲੇ ਇਹੀ ਪੁੱਛਦੇ ਨੇ ਵੀ ਬਾਬਾ ਜੀ ਪਿਛੋਕੜ ਕਿੱਥੋਂ ਨੇ ਉਹ ਪੁੱਛੋ ਸਾਨੂੰ ਦੱਸੋ ਵੇ ਭਾ ਜਿਹੜਾ ਨਾ ਅਸੀਂ ਇਹ ਸਾਡੇ ਪਿੰਡ ਸੀ ਘਰਿਆਲੇ ਜਿਹੜੇ ਸੀ ਮੇਰੇ ਨਾਨਕੇ ਸੀ ਅਸੀਂ ਪਿੰਡ ਭੋਜੀਆਂ ਦੇ ਰਹਿਣ ਵਾਲੇ ਆ ਤੇ ਜਿਹੜੇ ਇਹਦੇ ਨਾਨਕੇ ਮੇਰੇ ਉਹ ਹੈਗੇ ਸੀ ਸਰਕਾਰ ਜਿਹੜਾ ਜਿਹਦੇ ਗਾਵਾਂ ਵਾਲਾ ਨੀ ਬਾਬਾ ਸ਼ੇਰ ਸ਼ਾਹ ਇਸ ਘਰਿਆਲੇ ਵਾਲੇ ਜਿਹੜੇ ਮੇਰੇ ਨਾਨਕੇ ਵੱਜਦੇ ਸੀ ਹੈਂ ਉਹ ਫਿਰ ਮੇਰਾ ਨਾਨਾ ਉਹਨਾਂ ਦਾ ਗੱਡੀ ਨਸ਼ੀਨ ਸੀ तो सोने जैसे पाकिस्तान वो तो बड़ी दूर जाकर हौले ना बनया कोई हौली तो नहीं ना बनया पहलों किन्नी बारी बाबे नूं उत्ते ही कहंदे हुंदे सी लोकी काफर ये जेड़े मलवाने आ ना ਉਹ ਬਾਬੇ ਨੇ ਤੇ ਵਲੀਆਂ ਨੇ ਲਿਆ ਕੇ ਉਹਨੂੰ ਲਿਆ ਕੇ ਦੁਬਾਰਾ ਕੰਮ ਲਿਆਓ ਇਹ ਬਾਬੇ ਨੂੰ ਜਦੋਂ ਕਹਿੰਦੇ ਸੀ ਨਾ ਜਿੰਨੇ ਮਲਵਾਣੇ ਪੜ੍ਹੇ ਲਿਖੇ ਉਹ ਪੜ੍ਹਿਆ ਹੀ ਅੰਗਰੇਜ਼ਾਂ ਨਾਲ ਸੀ ਤੇ ਤੁਸੀਂ ਫਿਰ ਉੱਥੇ ਕਿਹੜੇ ਸਕੂਲ ਜਾਂਦੇ ਰਹੇ ਜੀ ਉਹ ਸਕੂਲ ਉਦੋਂ ਛੋਟੀ ਸਾਡੀ ਉਮਰ ਚ 5-6 ਸਾਲਾਂ ਦੀ ਹਾਂ ਤੇ ਉਹ ਇੱਥੇ ਜਿਹੜਾ ਵਾ ਪੀਰ ਅਬਦੁਲ ਖਾਲਕ ਇਹਨਾਂ ਨੇ ਇੱਥੇ ਕੰਪ ਲੱਗਾ ਜੀ ਲੋਕੀ ਬਾਲ ਤੇ ਜੇ ਸੀ ਉਹ ਰਾਜ ਸੁੱਟ ਕੇ ਭੱਜ ਕੇ ਆਏ ਸੀ ਅੱਛਾ ਬਾਬਾ ਜੀ ਪਹਿਲੇ ਸੁਣਿਆ ਲੋਕਾਂ ਨੂੰ ਪਤਾ ਹੀ ਨਹੀਂ ਲੱਗਦਾ ਸੀ ਇਸ਼ਕ ਦਾ ਜਵਾਨ ਵੀ ਹੋ ਜਾਂਦੇ ਸੀ ਤੇ ਇਸ਼ਕ ਮੁਸ਼ਕ ਦਾ ਪਤਾ ਨਹੀਂ ਸੀ ਉਹ ਤੈਨੂੰ ਮੈਂ ਇਹੋ ਹੀ ਤੇ ਗੱਲ ਕਹਿਣਾ ਪਿਆ ਕਿ 18 20 ਸਾਲ ਉਹ ਤੀ ਭੈਣ ਹੋ ਜਾਂਦੀ ਉਹਨੂੰ ਵੀ ਕੋਈ ਐਡੀ ਗੱਲ ਦਾ ਪਤਾ ਨਹੀਂ ਉਹਨਾਂ ਤੇ ਕਦੋਂ ਅੰਦਾਜ਼ਾ ਆਇਆ ਵੀ ਮੈਂ ਜਵਾਨ ਹੋ ਗਿਆ ਉਹ ਚੁੱਪ ਕਰ ਯਾਰ ਸਾਰੀਆਂ ਗੱਲਾਂ ਇਹ ਕਦੀ ਦੀ ਹੁੰਦੀਆਂ ਇਹਦੇ ਤੇ ਜਵਾਨੀ ਦੀਆਂ ਗੱਲਾਂ ਕਰਨ ਡਿਆ ਹਾਂ ਅੱਗੋਂ ਟੋਰੀ ਜਾਂਦਾ ਅੱਛਾ ਸੁਣ ਸ਼ਾਦੀ ਫਿਰ ਤੁਹਾਡੀ ਮਰਜ਼ੀ ਨਾਲ ਹੋਈ ਕਿ ਬਾਬੇ ਦੀ ਮਰਜ਼ੀ ਆ ਨਹੀਂ ਮੀਆਂ ਜ਼ਬਰਦਸਤੀ ਜੀ ਹੋਈ ਆ ਕਿਆ
जबरदस्ती जी अब बस हो गई बस हो गया जाओ अल्लाह की बड़ी खैर है हाँ अल्लाह की बड़ी रहमत है बाबा जी ਅਸੀਂ ਤੁਹਾਨੂੰ ਬੜਾ ਖਵਾ ਲਿਆ ਬੜੀ ਮਿਹਰਬਾਨੀ ਬਾਕੀ ਫਿਰ ਕਿਉਂਕਿ ਅਸੀਂ ਹਾਂ ਇਹਨਾਂ ਫਕੀਰਾਂ ਦੀ ਔਲਾਦ ਵਜਦੇ ਆ ਇਹ ਬਾਬਿਆਂ ਦੇ ਹੱਥੀ ਕਦੋਂ ਚੜੇ ਫਕੀਰਾਂ ਦੇ ਸੈਦਾਂ ਦੇ ਹੱਥੀ ਕਦੋਂ ਆਏ ਫਕੀਰਾਂ ਦੇ ਕਹੀਂ ਉਹਨਾਂ ਦੀ ਔਲਾਦ ਆ ਉਹਨਾਂ ਦੀ ਅੱਛਾ ਕਿ ਤੁਹਾਨੂੰ ਦੱਸਿਆ ਨਾ ਕਿ ਮੇਰਾ ਨਾਨਾ ਜਿਹੜਾ ਸੀ ਉਹ ਅੱਛਾ ਮਰ ਗਏ ਸੀ ਅਸੀਂ ਇਹ ਸਾਡੀ ਆਲਟੂਰੀ ਦੀ ਫਕੀਰਾਂ ਦੇ ਸੰਧੂ ਉਹ ਤਾਂ ਵਾਜਦੇ ਤੇ ਸੰਧੂ ਜਾਤੀ ਆ ਇਹ ਫਕੀਰ ਆਵੇ ਨਾ ਅੱਛਾ ਮੈਂ ਵੀ ਆਣਾ ਕਦੇ ਕਦੇ ਵਿੱਚੋਂ ਤੁਸੀਂ ਉਹ ਰੰਗ ਵਹਾਦੇ ਨਾ ਉਹ ਪਿਛੋਂ ਹੋ ਜਾ ਮੈਂ ਸਮਝਦਾ ਹਾਂ ਬਾਬਾ ਜੱਟ ਅੰਦਰੋਂ ਬੋਲਦਾ ਤੇ ਬਾਬੇ ਨੇ ਅੱਜ ਦੱਸਿਆ ਵੀ ਅਸੀਂ ਤਾਂ ਅੰਦਰੋਂ ਸੰਧੂ ਜੱਟ ਤੇ ਇਹ ਰੰਗ ਹੈ ਨਾ ਹਾਂ ਤੋਂ ਰੰਗ ਚੜ ਗਿਆ ਫਕੀਰੀ ਵਾਲਾ ਜਦੋਂ ਅਸੀਂ ਇਹ ਸੈਯਦ ਪਾਕ ਦੇ ਕਲਾਮ ਤੇ ਲਾਗੇ ਲੱਗੇ ਨਾ ਮੈਂ ਇਹਨੂੰ ਆ ਬੜਾ ਲੈ ਪਤਾ ਕੀ ਗੱਲਾਂ ਕਰਨੀ ਜੱਟ ਦਾ ਆਪਦੀ ਛਾਂ ਨਾਲ ਲੜ ਪੈਂਦਾ ਲਾ ਜਾਂਦਾ ਆਹੋ ਨਹੀਂ ਮੈਂ ਇਹ ਵੀ ਆਪ ਗੱਲਾਂ ਕਰਨੀਆਂ ਜਿੰਨੇ ਮਲੰਗੇ ਸਾਰੇ ਬੁੱਢੇ ਬੁੱਢੇ ਲੱਗੇ ਸਾਰੇ ਨੂੰ ਲੱਗੇ ਉਹ ਜਦੋਂ ਮੈਂ ਲਾਗੇ ਇਹਦੇ ਦੇ ਲਾਗੇ ਲੱਗਾ ਨਾ ਤੇ ਉਹ ਐਵੇਂ ਮੇਲਾ ਆ ਗਿਆ ਮੇਰੇ ਸ਼ਹਿਨशाह ਬਾਬਾ ਬੁੱਲਾ ਸ਼ਾਹ ਦਾ ਸ਼ਹਿਨशाह ਦਾ ਤੇ ਉਦੋਂ ਮੇਲਾ ਵੇਖਣ ਗਿਆ ਤੇ ਇੱਕ ਜਣਾ ਹੀਰ ਬਣਿਆ ਪਿਆ ਇੱਕ ਜਣਾ ਰਾਂਝਾ ਬਣਿਆ ਪਿਆ ਤੇ ਮੈਂ ਕੋਲੋਂ ਹੀ ਲੰਘਿਆ ਨਾ ਉਹਨਾਂ ਕਲਾਮ ਬੋਲਿਆ करके कौल ज़बान दे हार होई नितार इश्क दी दिलों ना नी तोड़ हीरे नी पहलो नाल प्यार दे नी सानू तू ठगे होई नी हुण कूड़ कहानी ना जोड़ी रे नी करिए साथ दे उतार दइए निहाउल ना सटिए बोली रे नी जाग मानसा नी पलक बछाउने आनू नी साडे रुलन लई कंदीरे रोड़ी रे नी आप परी बन गए नी उड़न हार होइयो नी सानू इश्क दा जिन जमोड़ी रे नी पहलो नाल प्यार दे नी सानू गले लाया नी मगरों की ताई मुख मरोड़ी रे ਇਹ ਫਿਰ ਤੁਸੀਂ ਸੁਣਿਆ ਤਾਂ ਤੁਹਾਡਾ ਤੁਸੀਂ ਫਿਰ ਮਰੀਦ ਹੋ ਮੈਂ ਪਾਸੇ ਹਾਏ 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 ਕੀ ਮੈਂ ਕਿਹਾ ਯਾਰ ਇਹਦੇ ਵਿੱਚ ਕੁਝ ਹੈਗਾ ਹੈ ਇਹ ਤਾਂ ਬੜੀ ਭਾਰੀ ਕਲਾਮ ਫਿਰ ਜਿਵੇਂ ਜਿਵੇਂ ਇਹਦੇ ਲਾਗੇ ਲੱਗਦੇ ਗਏ ਪਰ ਆਪਾਂ ਵੀਰਾ ਤੁਸੀਂ ਨਹੀਂ ਵੇਖਿਆ ਤੇ ਇਸ਼ਕ ਬੜੀ ਸ਼ੈ ਆ ਮੈਂ ਇਹਨੂੰ ਰਾਤ ਨੂੰ ਕਰੋ ਰੋਟੀ ਪਾਣੀ ਖਾ ਕੇ ਇਹਨੂੰ ਇਹ ਸਬਕ ਲੈਣ ਵਾਸਤੇ ਜਾਣਾ ਸੈਯਦ ਪਾਕ ਦਾ ਕਾਦਰਾਬਾਦ ਇਹਨਾਂ ਜਿਸ ਕਾਰ ਮੁੰਡਿਆਂ ਨੇ ਪੜ੍ਹਦੇ ਰਹਿਣਾ ਵੱਡਿਆਂ ਵੱਡਿਆਂ ਨੇ ਪੜ੍ਹਦੇ ਰਹਿਣਾ ਜੇ ਮੇਰੀ ਵਾਰੀ ਹੋਣੀ ਤੇ ਮੈਨੂੰ ਉਹਨਾਂ ਆਖਣਾ ਪੜ੍ਹ ਬਈ ਤੂੰ ਵੀ
ਤੇ ਮੈਂ ਸ਼ੁਰੂ ਕਰਨਾ ਨਾ ਮੀਆਂ ਰਾਂਝਿਆ ਮੁੱਦੇ ਪੈ ਝੇੜੇ ਇਹਨਾਂ ਆਖਿਆ ਨਹੀਂ ਇਹ ਨਹੀਂ 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 ਇਹ ਤੂੰ ਤਾਂ ਪਹਿਲਾਂ ਪੜ੍ਹ ਵਾਹ ਜੀ ਵਾਹ ਸੁਭਾਨ ਅੱਲਾਹ ਸਾਲ ਬਾਅਦ ਆ ਸਿੱਖੀ ਵਾਹ ਵਾਹ ਕਸਮ ਰੱਬ ਦੀ ਪੂਰਾ ਸਾਲ ਲਾ ਕੇ ਆਈ ਸਿੱਖੀ ਆਈ ਸਿੱਖੀ ਹਾਂ ਤੇ ਫਿਰ ਸਰਕਾਰ ਹਾਂ पहला कलाम फिर हुक्म हुआ चल उस्ताद ने किया क्या ਹਾਂਜੀ लमिया तू पढ़ वे मियां रांझे आवे उम्र दे बैचड़ी ते दुख दर्द मेरा और किस वंडना ओ खेड़े नाल निहोना जोड़ मेरा ओ करे तलब ते झाड़ मैं छंडनाई ओ पांच पीर मेरे तेरे विच और जिन्ना बन के सैदला पढ़नाई वारस शाह ओ फकीर दा पकड़ पल्ला ओ जिन टुटिया नु फेर गंढना ਵਾਹ ਜੀ ਵਾਹ ਗੱਲਾਂ ਗੱਲਾਂ ਵਿੱਚ ਫਿਰ ਲੋਕ ਮਾਸ਼ਾਅੱਲਾ ਹੋ ਗਏ